ਇੱਕ ਜਿਹੜਾ ਇਨਵੈਸਟਮੈਂਟ ਬੇਸਡ ਇਮੀਗ੍ਰੇਸ਼ਨ ਆਪਸ਼ਨਸ ਜਦੋਂ ਪ੍ਰੋਸੀਡਿੰਗ 'ਚ ਆ ਉਹ ਥੋੜਾ ਡਿਸਕਸ ਕਰੀ। ਸੋ ਇਹ ਕਿਸੇ ਨੇ ਮੈਨੂੰ ਸ਼ੁਰੂ ਹੋਣ ਤੋਂ ਪਹਿਲਾਂ ਅੱਜ ਸਵਾਲ ਵੀ ਪੁੱਛਿਆ ਸੀਗਾ ਕਿ ਜਿਹੜਾ ਅਸਾਲਮ ਵਾਲਾ ਬੰਦਾ ਉਹ ਇਨਵੈਸਟਮੈਂਟ ਬੇਸ ਕਰ ਸਕਦਾ ਕਿ ਨਹੀਂ ਕਰ ਸਕਦਾ। ਸੋ ਜਿਹੜੀ ਇਨਵੈਸਟਮੈਂਟ ਬੇਸਡ ਇਮੀਗ੍ਰੇਸ਼ਨ ਆ ਉਹ ਬਿਜ਼ਨਸ ਇਮੀਗ੍ਰੇਸ਼ਨ ਦੀ ਕੈਟਾਗਰੀ ਦੇ ਵਿੱਚ ਜਿਹੜੀ ਆਉਂਦੀ ਹੈ, ਕਾਰਪੋਰੇਟ ਇਮੀਗ੍ਰੇਸ਼ਨ ਦੀ ਕੈਟਾਗਰੀ 'ਚ ਕਾਫੀ ਸਾਰੇ ਵਕੀਲ ਜਿਹੜੇ ਇਹ ਨਹੀਂ ਹੱਥ ਪਾਉਂਦੇ ਇਹਨੂੰ, ਬਿਜ਼ਨਸ ਇਮੀਗ੍ਰੇਸ਼ਨ ਆਉਂਦੀ ਨਹੀਂ ਉਹਨਾਂ ਨੂੰ। ਠੀਕ ਹੈ, ਉਹਨਾਂ ਦਾ ਫੋਕਸ ਜਿਹੜਾ ਸਿਰਫ ਅਸਾਲਮ ਦੇ ਕੇਸਿਸ ਤੇ ਹੁੰਦਾ। ਤੇ ਅਗੇਨ ਤੁਸੀਂ ਸਾਡੀ ਜੇ ਸਾਨੂੰ ਫੋਲੋ ਕਰਦੇ ਆ ਤਾਂ ਆਪਣਾ ਜਿਹੜਾ ਬਿਜ਼ਨਸ ਇਮੀਗ੍ਰੇਸ਼ਨ ਤੋਂ ਹੀ ਆਪਾਂ ਪਹਿਲਾਂ ਜਿਹੜਾ ਕੰਮ ਸ਼ੁਰੂ ਕੀਤਾ ਸੀਗਾ, ਇਨਵੈਸਟਮੈਂਟ ਤੇ ਬਿਜ਼ਨਸ ਇਮੀਗ੍ਰੇਸ਼ਨ ਤੋਂ। ਸੋ ਇਨਵੈਸਟਮੈਂਟ ਤੇ ਜਿਹੜੀ ਇਨਵੈਸਟਮੈਂਟ ਇਮੀਗ੍ਰੇਸ਼ਨ ਹੈ ਇਹਦੇ ਥਰੂ ਗ੍ਰੀਨ ਕਾਰਡ ਤੁਹਾਨੂੰ ਲੈਣ ਲਈ ਜਿਹੜਾ EB-5 ਪ੍ਰੋਗਰਾਮ ਹੈਗਾ, $8 ਲੱਖ ਦੀ ਮਿਨੀਮਮ ਤੁਹਾਨੂੰ ਇਨਵੈਸਟਮੈਂਟ ਜਿਹੜੀ ਚਾਹੀਦੀ ਹੈ। ਤੇ ਕਈ ਏਰੀਆ ਦੇ ਵਿੱਚ ਤੁਹਾਨੂੰ 1,50,000 ਦੀ ਇਨਵੈਸਟਮੈਂਟ ਚਾਹੀਦੀ ਹੈ। ਸੋ ਪਹਿਲਾਂ ਤਾਂ ਇਹਦੇ ਵਿੱਚ ਤੁਹਾਡੇ ਕੋਲ ਵਾਈਟ ਮਨੀ ਜਿਹੜਾ ਹੋਣਾ ਚਾਹੀਦਾ। ਇੱਥੇ ਤੁਸੀਂ ਇੱਕ ਬਿਜ਼ਨਸ 'ਚ ਇਨਵੈਸਟ ਕਰ ਸਕਦੇ ਹੋਣੇ ਚਾਹੀਦੇ ਹੋ। ਉਹ ਬਿਜ਼ਨਸ ਇਸ ਲੈਵਲ ਦਾ ਬਾਅਦ 'ਚ ਜਾਣਾ ਚਾਹੀਦਾ ਕਿ ਤੁਸੀਂ 10 ਜਿਹੜੀਆਂ ਪੱਕੀਆਂ ਨੌਕਰੀਆਂ ਫੁੱਲ ਟਾਈਮ ਕ੍ਰੀਏਟ ਕਰ ਸਕੋ ਬਿਜ਼ਨਸ ਦੇ ਵਿੱਚ। ਸੋ ਇਹ ਜਿਹੜਾ ਆਧਾਰ ਆਪਣਾ ਇਨਵੈਸਟਮੈਂਟ ਬੇਸ ਗ੍ਰੀਨ ਕਾਰਡ ਦਾ ਜਿਹੜਾ ਪੈਂਦਾ। ਹੁਣ ਚੱਕਰ ਇਹ ਪੈ ਜਾਂਦਾ ਕਿ ਜਿਹੜਾ ਬੰਦਾ ਆ ਕੇ ਉੱਥੇ ਕੱਚਾ ਹੋ ਗਿਆ, ਉਹ ਅਸਾਈਲਮ ਪੈਂਡਿੰਗ ਤੇ ਚਲ ਗਿਆ ਜਾਂ ਰਿਮੂਵਲ ਪ੍ਰੋਸੀਡਿੰਗ ਤੇ ਚਲ ਗਿਆ ਜਾਂ ਅਸਾਈਲਮ ਆਫਿਸ 'ਚ ਚਲ ਗਿਆ, ਉਹ ਬੰਦੇ ਦਾ ਜਿਹੜਾ ਗ੍ਰੀਨ ਕਾਰਡ ਇੱਥੇ ਨਹੀਂ ਆ ਸਕਦਾ। ਕਿਉਂਕਿ ਜਿਹੜੇ ਹਿਸਾਬ ਨਾਲ ਇਨਵੈਸਟਮੈਂਟ ਇਮੀਗ੍ਰੇਸ਼ਨ ਦਾ ਕਾਨੂੰਨ ਜਿਹੜਾ ਲਿਖਿਆ ਗਿਆ ਇਹ 'ਚ ਕੋਈ ਛੋਟ ਨਹੀਂ ਹੈਗੀ, ਤੁਹਾਨੂੰ ਇਮੀਗ੍ਰੇਸ਼ਨ ਜਿਹੜਾ ਸਟੇਟਸ ਮੇਨਟੇਨ ਰੱਖਣਾ ਪੈਂਦਾ। ਤੇ ਉਹਦੇ ਵਿੱਚ ਜਿਹੜੀ ਸਭ ਤੋਂ ਇੰਪੋਰਟੈਂਟ ਚੀਜ਼ ਇਹ ਆ ਜਾਂਦੀ ਆ ਕਿ ਬੰਦਾ ਕਿਤੇ 6 ਮਹੀਨੇ ਤੋਂ ਵੱਧ ਕੱਚਾ ਤਾਂ ਨਹੀਂ ਹੋ ਗਿਆ ਸੀਗਾ ਜੀ। ਇਹ ਚੀਜ਼ ਜਿਹੜੀ ਤੁਹਾਡੀ ਆ ਜਾਂਦੀ ਆ ਜਦੋਂ ਤੁਸੀਂ ਅਸਾਈਲਮ ਫਾਈਲ ਕਰ ਦਿੰਦੇ ਆ ਪੈਂਡਿੰਗ, ਉਹ ਤੁਹਾਨੂੰ ਅਨਲੌਫੁਲ ਪ੍ਰੈਜ਼ੈਂਸ ਤੋਂ ਬਚਾ ਲੈਂਦਾ, ਉਹਦੇ ਨਾਲ ਤੁਹਾਡਾ ਬਚਾਅ ਹੋ ਜਾਂਦਾ। ਪਰ ਜਿਹੜੇ 6 ਮਹੀਨੇ ਕੱਚੇ ਹੋਣ ਤੋਂ ਬਾਅਦ ਚ ਜਿਹਨਾਂ ਨੇ ਅਸਾਈਲਮ ਫਾਈਲ ਜਿਹੜੀ ਕੀਤੀ ਸੀਗੀ ਉਹ ਇਨਵੈਸਟਮੈਂਟ ਦੇ ਰਾਹੀਂ ਨਹੀਂ ਜਾ ਸਕਦੇ। ਪਰ ਜਿਹੜੇ ਲੋਕਾਂ ਨੇ ਆਂਦੇ ਸਾਰੀ ਜਾਂ ਜੇ ਵੀਜ਼ੇ ਤੇ ਆਏ ਸੀ, ਮਤਲਬ 6 ਮਹੀਨੇ ਤੋਂ ਵੱਧ ਬੰਦਾ ਕਿਸੇ ਵੀ ਹਾਲਾਤ 'ਚ ਕੱਚਾ ਨਹੀਂ ਰਿਹਾ ਹੋਣਾ ਚਾਹੀਦਾ ਤੇ ਅਸਾਈਲਮ ਜਿਹੜੀ ਫਾਈਲਡ ਐਂਡ ਪੈਂਡਿੰਗ ਹੋਣੀ ਚਾਹੀਦੀ ਆ। ਤੇ ਜੇ ਉਹਨਾਂ ਕੋਲ $8 ਲੱਖ ਜਾਂ ਉਹ ਤੋਂ ਉੱਤੇ ਏਦਾਂ ਦੀ ਫਾਈਨੈਂਸ਼ੀਅਲ ਕੈਪੈਸਿਟੀ ਹੈਗੀ ਆ ਤੇ ਉਹ ਨਾਲ ਇੱਕ ਪੈਰਲਲ ਆਪਣਾ EB-5 ਜਿਹੜਾ ਪ੍ਰੋਸੈਸ ਆ ਉਹ ਵੀ ਆਪਣਾ ਚਲਾ ਸਕਦੇ ਆ। ਠੀਕ ਹੈ, ਸੋ ਇਹ ਕਾਫੀ ਘੱਟ ਆਪਸ਼ਨ ਲੋਕਾਂ ਨੇ ਕਿਉਂ ਸੁਣੀ ਆ, ਕਿਉਂਕਿ ਲੋਕੀ ਇਹ ਜਿਹੜੇ ਵਕੀਲ ਆ ਉਹ ਇਹ ਕੰਮ ਕਰਦੇ ਨਹੀਂ ਆ। ਜਿਹੜਾ EB-5 ਵਾਲਾ ਉਹ ਅਸਾਈਲਮ ਦਾ ਨਹੀਂ ਕਰਦਾ, ਜਿਹੜਾ ਅਸਾਈਲਮ ਦਾ ਕਰਦਾ ਉਹਨੂੰ EB-5 ਦਾ ਨਹੀਂ ਪਤਾ। ਜਿਹਨਾਂ ਨੂੰ ਦੋਨਾਂ ਦਾ ਪਤਾ ਉਹਨਾਂ ਨੂੰ ਜਿਹੜੀ ਇਹ ਰੈਗੂਲੇਸ਼ਨ ਜਿਹੜੀ ਹੈਗੀ ਆ ਕਿ ਕਿੱਦਾਂ ਅਨਲੌਫੁਲ ਪ੍ਰੈਜ਼ੈਂਸ ਕਿੱਦਾਂ ਕੈਲਕੂਲੇਟ ਕਰਨੀ ਆ, ਕਿੱਥੇ ਉਹ ਸਟਾਪ ਹੋਣੀ ਆ, ਕਿਹੜੇ ਹਿਸਾਬ ਨਾਲ ਉਹਦੀ ਗਿਣਤੀ ਮਿੰਤੀ ਜਿਹੜੀ ਕਰਨੀ ਚਾਹੀਦੀ ਹੈ, ਉਹ ਜਿਹੜਾ ਲਾਅ ਕਈ ਵਾਰੀ ਟੈਕਨੀਕਲ ਹੋ ਜਾਂਦਾ ਤੇ ਇਹਦੇ ਵਿੱਚ ਕੰਟਰੀ ਆਊਟ ਤੁਹਾਨੂੰ ਜਿਹੜਾ ਕਰਨਾ ਪੈਂਦਾ। ਤਾਂ ਕਰਕੇ ਜਿਹਨਾਂ ਨੂੰ ਪਤਾ ਨਹੀਂ ਆ ਉਹ ਲੋਕੀ ਥੋੜੇ ਡਰਦੇ ਵੀ ਇੱਥੋਂ। ਪਰ ਇਨਵੈਸਟਮੈਂਟ ਵਾਲਾ ਜਿਹੜਾ ਰਾਹ ਜਿਹੜਾ ਇੱਕ ਸਿੱਧੇ ਜਿਹੜਾ ਤੁਹਾਡਾ ਇੱਕ ਹੈਗਾ, ਜੇ ਤੁਹਾਡੇ ਕੋਲ $8 ਲੱਖ ਜਾਂ ਉੱਤੇ ਦੀ ਇਨਵੈਸਟਮੈਂਟ ਦੇ ਪੈਸੇ ਹੈਗੇ ਜੀ। ਸੋ ਇਹ ਇੰਡੀਆ ਵਾਲਿਆਂ ਲਈ ਆ, ਜੇ ਕੋਈ ਯੂਰਪੀਅਨ ਸਿਟੀਜ਼ਨ ਆ, ਯੂਰਪ ਦਾ ਬੋਰਨ ਆ ਜਾਂ ਕੈਨੇਡਾ ਦਾ, ਉਹਨਾਂ ਲਈ ਵੀ ਇੰਨਾ ਹੀ ਆ ਜਾਂ ਘੱਟ ਆ ਉਹਨਾਂ ਲਈ? ਯੂਰਪੀਅਨ ਸਿਟੀਜ਼ਨ ਤਾਂ ਜਿਹੜਾ ਸਿੱਧੇ E2 ਤੇ ਆਵੇ, ਕਿਸੇ ਨੇ ਹੁਣੇ ਪੁੱਛਿਆ ਸੀਗਾ ਇਟਲੀ ਤੋਂ, ਇਟਲੀ ਦਾ ਪਾਸਪੋਰਟ ਆਣਾ ਵਾ, ਉਹ E2 ਵੀਜ਼ਾ ਲੈ ਕੇ ਆਵੇ ਸਿੱਧੇ ਹੀ। ਠੀਕ ਹੈ ਜੀ। ਤੇ ਕਈ ਯੂਰਪੀਅਨ ਸਿਟੀਜ਼ਨ ਜੇ ਬਾਰਡਰ ਕ੍ਰਾਸ ਕਰ ਰਿਹਾ ਇਲੀਗਲੀ, ਉਹ ਮੈਂ ਕਹੂੰਗਾ ਬੇਵਕੂਫੀ ਆ ਅੱਜ ਦੀ ਡੇਟ ਦੇ ਵਿੱਚ। ਠੀਕ ਹੈ, ਤੇ ਯੂ ਹੈਵ ਫਰਮਲੀ ਰੀਸੈਟਲਡ, ਪੱਕੇ ਤੁਸੀਂ ਕਿਤੇ ਹੋ ਗਏ, ਉਹਦਾ ਕੋਈ ਫਾਇਦਾ ਨਹੀਂ। ਉਹ ਫਰਾਜੂਲੈਂਟ ਅਸਾਈਲਮ ਜਿਹੜਾ ਉਹਦੇ ਪਾਸੇ ਜਿਹੜੀਆਂ ਚੀਜ਼ਾਂ ਚੱਲ ਜਾਂਦੀਆਂ। ਸੋ ਕੰਮਾਂ 'ਚ ਨਾ ਪਿਓ ਕਿਸੇ ਕਰਕੇ। ਕਈ ਵਾਰੀ ਆਪਾਂ ਕਿਹਾ ਕਿ ਆਪਣੇ ਪੇਪਰ ਪੂਪਰ ਜਿਹੜੇ ਖਰਾਬ ਨਾ ਕਰਿਓ, ਨਾ ਹੀ ਕੈਨੇਡਾ ਵਾਲੇ ਨਾ ਹੀ ਯੂਰਪ ਵਾਲੇ, ਕਿਉਂਕਿ ਅੱਗੇ ਤੁਹਾਨੂੰ ਬਹੁਤ ਜ਼ਿਆਦਾ ਰਾਹ ਜਿਹੜੇ ਨਿਕਲ ਜਾਂਦੇ ਆ ਜੀ। ਧੰਨਵਾਦ। ਸੋ ਇੱਕ ਵਾਰੀ ਸਰੋਤਿਆਂ ਨੂੰ ਦੱਸਦੇ ਜਾਈਏ, ਅਗਰ ਤੁਸੀਂ ਜੇ ਟਰਕੀ ਆਉਣਾ ਉਹਨਾਂ ਦੇ ਆਫਿਸ ਨੂੰ ਕੰਟੈਕਟ